ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਵੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਕੱਲ ਦੇ TV 84 ਨਿਊਜ਼ ਵਿੱਚ ਅਸੀਂ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਆਪਣੇ ਗੈਸਟ ਨਾਲ ਵਿਚਾਰਿਆ ਸੀ ਕਿ ਕਿਵੇਂ ਮੌਜੂਦਾ ਜਥੇਦਾਰ ਸਹਿਬਾਨ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਮੁਕੰਮਲ ਤੌਰ ਤੇ ਨਿਕਾਰ ਕੇ ਇਸ ਦੀ ਥਾਂ ਪੁਰਾਣਾ ਹਿੰਦੂ ਕੈਲੰਡਰ ਲਾਗੂ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਇਹ ਬੜੇ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ 2003 ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਪੰਥ ਨੇ ਪ੍ਰਵਾਨ ਕੀਤਾ ਤੇ ਜਿਹੜਾ ਖਾਲਸਾ ਪੰਥ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ ਉਸ ਨੂੰ RSS ਦੇ ਦਬਾਅ ਹੇਠ ਖਤਮ ਕੀਤਾ ਜਾ ਰਿਹਾ ਹੈ। ਇਹ ਬਾਹਰਲੀਆਂ ਸਿੱਖ ਸੰਗਤਾਂ ਦੇ ਜ਼ਿੰਮੇ ਹੈ ਕਿ ਉਹਨਾਂ ਨੇ ਕਿਵੇਂ ਇਸ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕਰਵਾਉਣ ਲਈ ਸੰਘਰਸ਼ ਵਿੱਢਣਾ ਹੈ। ਅੱਜ ਅਸੀਂ ਤੁਹਾਨੂੰ ਦੋ ਅਹਿਮ ਸ਼ਖਸੀਅਤਾਂ ਨਾਲ ਮਿਲਾਉਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਨਾਲ, ਜਿਨ੍ਹਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ 2003 ਲਾਗੂ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ ਅਤੇ ਅੱਜ ਵੀ ਉਹ ਇਸ ਸੰਬੰਧੀ ਆਪਣੇ ਸਟੈਂਡ ਤੇ ਦ੍ਰਿੜ ਹਨ। ਜਥੇਦਾਰ ਵਿਦਾਂਤੀ ਪਿਛਲੇ ਦਿਨਾਂ ਵਿੱਚ ਸਿੰਧ ਪਾਕਿਸਤਾਨ ਦੇ ਧਰਮ ਪ੍ਰਚਾਰ ਦੌਰੇ ਤੇ ਗਏ ਸਨ, ਜਿੱਥੋਂ ਕਿ ਵਾਪਸੀ ਤੇ ਉਹ ਬਹੁਤ ਸਾਰੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਅਤੇ ਵਿਰਧ ਵੀੜਾਂ ਵੀ ਲੈ ਕੇ ਆਏ। ਆਓ ਅਸੀਂ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਜੋ ਸਾਨਾ ਹੁਣ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵਿਦਾਂਤੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜਥੇਦਾਰ ਸਾਹਿਬ, TV 84 ਨਿਊਜ਼ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਤੁਸੀਂ ਆਪਣੇ ਪਾਕਿਸਤਾਨ ਦੇ ਦੌਰੇ ਬਾਰੇ ਦੱਸੋ ਕਿ ਇਹ ਕਿਵੇਂ ਰਿਹਾ। ਦਾਸ ਅਤੇ ਸਿੰਘ ਸਾਹਿਬ, ਗਿਆਨੀ ਮਾਨ ਸਿੰਘ ਜੀ, ਗ੍ਰੰਥੀ ਦਰਬਾਰ ਸਾਹਿਬ, ਇੱਕ ਹਜੂਰੀ ਰਾਗੀ ਜਥਾ ਜੀ, ਇੱਕ ਬੀਬਾ ਅਸ਼ੀਸ਼ ਕੌਰ ਪਾਣੀਪਤ ਬੱਚਿਆਂ ਦੇ ਰਾਗੀ ਜਥੇ ਦੇ, ਹੋਰ ਕੋਈ ਸਿੰਘ ਸਮੇਤ ਅਸੀਂ 13 ਜਨਵਰੀ ਤੋਂ 18 ਜਨਵਰੀ ਤੱਕ ਪਾਕਿਸਤਾਨ ਦੀ ਵਿਸ਼ੇਸ਼ ਪ੍ਰਚਾਰ ਯਾਤਰਾ ਤੇ ਗਏ। ਹਾਂਜੀ, ਸਾਨੂੰ ਉਹਨਾਂ ਨੇ ਡੇਢ ਕੇ ਵਾਲੀ ਸੰਗਤ ਜਿਹੜੀ ਸੀ ਨਾ, ਡੇਢ ਕੀ ਕਾਫੀ ਸਾਰੀ ਸੰਗਤ ਜਿਹੜੇ ਨੇ ਸਿੰਧੀ ਰਹਿੰਦੇ ਨੇ, ਇਹ ਸੂਬਾ ਸਿੰਧ ਦੇ ਵਿੱਚ ਕਸਬਾ ਡੇਢ ਕੀ ਜੀ, ਉਹਨਾਂ ਨੇ ਸਾਨੂੰ ਬੁਲਾਇਆ ਸੀ। ਹਾਂਜੀ, ਅਸੀਂ ਇੱਥੋਂ ਫਿਰ 13 ਜਨਵਰੀ ਨੂੰ ਗਏ ਤੇ ਲਾਹੌਰ ਪਹੁੰਚੇ। ਹਾਂਜੀ, ਤੇ ਸਤਿਗੁਰੂ ਜੀ ਦੇ ਸਥਾਨ ਦੇ ਦਰਸ਼ਨ ਕਰਕੇ ਫਿਰ 14 ਜਨਵਰੀ ਨੂੰ ਜਗਤ ਗੁਰੂ ਨਾਨਕ ਦੇਵ ਮਹਾਰਾਜ ਦੇ ਤਖਤ ਸਥਾਨ ਨਨਕਾਣਾ ਸਾਹਿਬ ਕੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਜੀ, ਅਤੇ ਕੁਝ ਘਰ ਦੇ ਗੁਰੂ ਘਰ ਦੇ ਸੇਵਾਦਾਰ ਕਾਫੀ ਉੱਥੇ ਇਕੱਠੇ ਹੋਏ ਤੇ ਸੰਗਤ ਦੇ ਨਾਲ ਕੋਈ ਮੀਟਿੰਗ ਵੀ ਕੀਤੀ ਗਈ। ਹਾਂਜੀ, ਬਾਅਦ ਪੂਰਾ ਗੁਰਮਤਿ ਪ੍ਰਚਾਰ ਕਾਫਲਾ ਤੇ ਕੁਝ ਸੰਗਤਾਂ ਸਾਡੇ ਨਾਲ ਅਸੀਂ ਗੱਡੀਆਂ ਨਾਲ ਰਾਹੀਂ ਗਏ ਆ। ਹਾਂਜੀ, ਤੇ ਸੂਬਾ ਸਿੰਧ ਦੇ ਕਸਬਾ ਡੇਢ ਕੀ ਪਹੁੰਚੇ ਜੀ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸਮੇਤ ਛੋਟੇ ਛੋਟੇ ਬੱਚੇ ਬੱਚੀਆਂ ਖੜੀਆਂ ਉਡੀਕ ਕਰ ਰਹੀਆਂ ਸਨ, ਜਿੱਥੇ ਕਾਫੀ ਸਿੰਧੀ ਗੁਰਸਿੱਖਾਂ ਦਾ ਕਾਫੀ ਇੱਥੇ ਗਿਣਤੀ ਦੇ ਵਿੱਚ ਨਿਵਾਸ ਰੱਖਦੇ ਨੇ। ਹਾਂਜੀ, ਤੇ ਬੜਾ ਉਹਨਾਂ ਨੇ ਪਿਆਰ ਕੀਤਾ ਜੀ, ਤੇ ਉੱਥੇ ਫਿਰ ਅਸੀਂ ਗੁਰੂ ਘਰ ਦੇ ਵਿੱਚ ਗਏ। ਹਾਂਜੀ, ਤੇ 15 ਜਨਵਰੀ ਤੋਂ 17 ਜਨਵਰੀ ਤੱਕ ਵਿਸ਼ੇਸ਼ ਦੀਵਾਨ ਸਜਾਏ ਗਏ ਜੀ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੰਬੰਧੀ ਇਹਨਾਂ ਨੇ ਪੁਰਬ ਮਨਾਇਆ ਸੀ, ਅਤੇ ਸਾਹਿਬਜ਼ਾਦਿਆਂ ਦਾ ਵੀ ਨਾਲ, ਵੱਡੇ ਸਾਹਿਬਜ਼ਾਦਿਆਂ ਦਾ, ਛੋਟੇ ਸਾਹਿਬਜ਼ਾਦਿਆਂ ਦਾ। ਹਾਂਜੀ, ਇਹਨਾਂ ਸਮਾਗਮਾਂ ਵਿੱਚ ਸਾਡੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਤੇ ਉੱਥੇ ਦੇ ਡੇਢ ਕੀ ਵਾਸੀ ਇੱਕ ਭਾਈ ਹਰੀ ਸਿੰਘ ਜੀ ਤੇ ਉਹਨਾਂ ਦੇ ਪੁੱਤਰ ਭਾਈ ਤਾਰੂ ਸਿੰਘ, ਇਹ ਕਾਫੀ ਸਰਗਰਮ ਭਾਈ ਹਰੀ ਸਿੰਘ ਜੀ ਕਈ ਦਹਾਕਿਆਂ ਤੋਂ ਨਨਕਾਣਾ ਸਾਹਿਬ ਆ ਕੇ ਗੁਰੂ ਘਰ ਦੀ ਸੇਵਾ ਕਰਦੇ ਰਹੇ ਨੇ। ਪਹਿਲਾਂ ਉਹ ਸਹਿਧਾਰੀ ਸੀ, ਫਿਰ ਉਮਰ ਛੱਕ ਕੇ ਉਹ ਸਿੰਘ ਸੱਜ ਗਏ ਨੇ। ਹਾਂਜੀ, ਤੇ ਇਹਨਾਂ ਦਾ ਬੇਟਾ ਵੀ ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ ਜੀ, ਤੇ ਉਹਨਾਂ ਦੇ ਉਦਮ ਨਾਲ ਤੇ ਬਹੁਤ ਕਾਫੀ ਅੰਮ੍ਰਿਤਧਾਰੀ ਦਿਨ ਬ ਦਿਨ ਸਿੰਘ ਸੱਜ ਰਹੇ ਨੇ, ਤੇ ਗਿਣਤੀ ਇੱਥੇ ਕਾਫੀ ਸਹਿਧਾਰੀਆਂ ਦੀ ਜੀ। ਤੇ ਬਹੁਤ ਹੀ ਸਾਡੇ ਨਾਲ ਭਾਈ ਪਰਮਿੰਦਰ ਸਿੰਘ ਡੰਡੀ ਇੰਚਾਰਜ ਯਾਤਰਾ ਬ੍ਰਾਂਚ ਸ਼੍ਰੋਮਣੀ ਕਮੇਟੀ, ਇਹ ਵੀ ਸਾਡੇ ਨਾਲ ਗਏ ਸਨ ਜੀ, ਤੇ ਇਹਨਾਂ ਦੇ ਉਦਮ ਦੇ ਨਾਲ ਹੀ ਇਹ ਸਾਰਾ ਸਮਾਗਮ ਕੀਤਾ ਗਿਆ। ਹਾਂਜੀ, ਤੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਸਹਿਧਾਰੀ ਸਿੰਘਾਂ ਦੇ ਉਤਸ਼ਾਹ ਸੀ, ਪਿਆਰ ਵੇਖਿਆ ਜੀ, ਤੇ ਉਹ ਕਾਫੀ ਗਿਣਤੀ ਦੇ ਵਿੱਚ ਇੱਥੇ ਪਰਿਵਾਰ ਬੜੇ ਚੰਗੇ ਪਿਆਰ ਦੇ ਨਾਲ ਗੁਰੂ ਘਰ ਦੇ। ਮੈਂ ਇਹ ਵੀ ਦੇਖੀ ਗੱਲ ਉਹਨਾਂ ਨੂੰ ਦੱਸਣ ਮੁਤਾਬਕ ਇੱਥੇ ਮੰਦਿਰ ਕੋਈ ਨਹੀਂ ਹੈ। ਹਾਂਜੀ, ਤੇ ਜਿੰਨੇ ਵੀ ਸਿੰਧੀ ਸਿੰਘ ਸਾਹਿਬਧਾਰੀ ਸਿੱਖ ਵਸਤੇ ਨੇ, ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ
ਗੁਰੂ ਨਾਨਕ ਸ਼ਾਹ ਕਰਕੇ ਸਾਰਾ ਗੁਰਦੁਆਰੇ ਦੇ ਨਾਮ ਰੱਖੇ ਹੋਏ ਨੇ। ਹਾਂਜੀ। ਤੇ ਬੜਾ ਹੀ ਪ੍ਰੇਮ ਉਹਨਾਂ ਦੇ ਵਿੱਚ ਗੁਰਸਿੱਖਾਂ 'ਚ ਅਸੀਂ ਵੇਖਿਆ ਜੀ ਤੇ ਬਿਲਕੁਲ। ਫਿਰ ਉਹਨਾਂ ਅਸੀਂ ਉੱਥੋਂ ਕੁਝ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪੁਰਾਣੇ ਲਿਆਉਣ ਦਾ ਵੀ ਉਹਨਾਂ ਨੇ ਉਪਰਾਲਾ ਕੀਤਾ। ਇੱਥੇ ਪਾਕਿਸਤਾਨ ਬਾਰਡਰ ਤੱਕ ਆਪਣੇ ਲੈ ਕੇ ਆਏ ਉਹ ਬਹੁਤ ਗੱਡੀ ਦੇ ਉੱਤੇ। ਹਾਂਜੀ। ਤੇ ਉਹਨਾਂ ਦੇ 160 ਗਿਣਤੀ ਤੋਂ ਵੱਧ ਸੀਗੇ, ਜਿਨ੍ਹਾਂ ਦੇ ਵਿੱਚ ਕੁਝ ਹੱਥ ਲਿਖਤ ਆਪਣੇ 5-6 ਸਰੂਪ ਹੱਥ ਲਿਖਤ ਵੀ ਨੇ, ਉਹ ਅਸੀਂ ਸੰਭਾਲੇ ਨੇ ਜੀ। ਤੇ ਬਾਕੀ ਉਰਦੂ ਦੇ ਸਰੂਪ ਵੀ ਛਪੇ ਹੋਏ ਉੱਥੋਂ ਅਸੀਂ ਲੈ ਕੇ ਆਏ ਆ। ਹਾਂਜੀ। ਉਹਨਾਂ ਨੂੰ ਅਸੀਂ ਸੰਭਾਲ ਕੇ ਲਾਇਬ੍ਰੇਰੀ ਦੇ ਵਿੱਚ ਇੱਥੇ ਰੱਖਣ ਦਾ ਯਤਨ ਕਰ ਰਹੇ ਹਾਂ ਵੀ ਉਹਨਾਂ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਜਿਹੜੇ ਇੰਚਾਰਜ ਆ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਸੰਭਾਲੋ, ਕੋਈ ਨਹੀਂ, ਪੁਰਾਣੇ ਸਰੂਪ ਜਿਹੜੇ ਨੇ। ਹਾਂਜੀ। ਤੇ ਇਸ ਤਰ੍ਹਾਂ ਦਾ ਕਾਫੀ ਪਿਆਰ ਉਹਨਾਂ ਗੁਰਸਿੱਖਾਂ ਨੇ ਦਿਖਾਇਆ ਜੀ। ਤੇ ਫਿਰ ਅਸੀਂ ਵਾਪਸ 18 ਤਰੀਕ ਨੂੰ ਅਸੀਂ ਵਾਪਸ ਆਏ। ਹਾਂਜੀ। ਤੇ ਬੜਾ ਹੀ ਉਹਨਾਂ ਨੇ ਪ੍ਰੇਮ ਪਿਆਰ ਕੀਤਾ ਜੀ। ਤੇ ਜਥੇਦਾਰ ਸਾਹਿਬ ਜੀ, ਹੁਣ ਅਸੀਂ ਨਾਨਕਸ਼ਾਹੀ ਕੈਲੰਡਰ ਵੱਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ 2003 ਵਿੱਚ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ, ਇਸ ਬਾਰੇ ਕੀ ਪ੍ਰੋਸੈਸ ਅਪਣਾਈ ਗਈ ਸੀ ਜਾਂ ਕਿਵੇਂ ਇਸ ਤੱਕ ਪਹੁੰਚਿਆ ਗਿਆ ਸੀ, ਇਸ ਬਾਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਐਸੀ ਦੀ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੇ ਮਤਾ ਕਰਕੇ ਅਕਾਲ ਤਖਤ ਨੂੰ ਇੱਕ ਪ੍ਰਮਾਣ ਪੱਤਰ ਦਿੱਤਾ ਵੀ ਨਾਨਕਸ਼ਾਹੀ ਕੈਲੰਡਰ ਕਾਫੀ ਸਮੇਂ ਤੋਂ ਸਿੱਖ ਸੰਗਤਾਂ ਦੇ ਵਿੱਚ ਮੰਗ ਹੋ ਰਹੀ ਹੈ। ਹਾਂਜੀ। ਪਰ ਇਹ ਮਸਲਾ ਲਟਕ ਰਿਹਾ ਵਾ, ਇਹਨੂੰ ਕੋਈ ਚੰਗੇ ਢੰਗ ਦੇ ਨਾਲ ਇਸ ਨੂੰ ਪ੍ਰਵਾਨਗੀ ਲੈਣ ਲਈ ਸਿੱਖ ਸੰਗਤਾਂ ਦਾ ਤੁਸੀਂ ਯਤਨ ਕਰੋ। ਜੀ। ਅਸੀਂ ਇੱਥੇ ਕਮੇਟੀ ਬਣਾਈ ਗਈ ਜੀ। ਤੇ ਉਹ ਉਹਨਾਂ ਨੇ ਕਾਫੀ ਯਤਨ ਕਰਕੇ ਨਾਨਕਸ਼ਾਹੀ ਕੈਲੰਡਰ ਦੀ ਸਮੁੱਚੀ ਕੌਮ ਨੇ ਪ੍ਰਵਾਨ ਕੀਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਵੱਲੋਂ ਦਮਦਮੇ ਸਾਹਿਬ ਵੀ ਉਹ ਉੱਥੇ ਰਿਲੀਜ਼ ਕੀਤਾ ਗਿਆ। ਜੀ। ਤੇ ਕੋਈ ਵਾਰ ਪਹਿਲਾਂ ਸੀਗਾ ਵੀ ਉਹ ਐਗਜ਼ੀਕਟਿਵ ਕਮੇਟੀ ਸੀ, ਉਹਨੇ ਵੀ ਪ੍ਰਵਾਨ ਕੀਤਾ। ਹਾਂਜੀ। ਫਿਰ ਉਹ ਜਿਹੜੀ ਸਾਡੀ ਹਾਊਸ ਸ਼੍ਰੋਮਣੀ ਕਮੇਟੀ ਦਾ ਵੱਡਾ ਹਾਊਸ ਹੋਇਆ, ਉਹਦੇ ਵਿੱਚ ਵੀ ਪ੍ਰਵਾਨ ਕੀਤਾ ਗਿਆ। ਜੀ। ਜਨਰਲ ਹਾਊਸ ਦੇ ਵਿੱਚ। ਹਾਂਜੀ। ਉਹਦੇ ਵਿੱਚ ਸਾਡੇ ਜਿਹੜੀ 11 ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਉਹਨਾਂ ਦੀ ਵੀ ਸ਼ਲਾਘਾ ਕੀਤੀ ਗਈ। ਚਲੋ ਦਾਸ ਉਸ ਵੇਲੇ ਸੇਵਾ ਤੇ ਸੀ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਸਨ ਕਿਰਪਾਲ ਸਿੰਘ ਜੀ ਬਡੂੰਗਰ, ਉਹਨਾਂ ਦੀ ਵੀ ਉਹਨਾਂ ਨੇ ਸ਼ਲਾਘਾ ਕੀਤੀ ਕਿ ਵੀ ਬਹੁਤ ਵਧੀਆ ਇਹ ਕਾਰਜ ਕੀਤਾ ਗਿਆ। ਜੀ। ਤੇ ਅਸੀਂ ਪਹਿਲਾਂ ਵੀ ਇਹ ਆਖਿਆ ਸੀ ਕਿ ਸਿੱਖ ਸੰਗਤਾਂ ਨੇ ਕੁਝ ਇਹਦੇ ਬਾਰੇ ਇਤਰਾਜ਼ ਹੋ ਰਹੇ ਸੀ। ਮੈਂ ਕਿਹਾ ਵੀ ਸਾਨੂੰ ਲਿਖਤੀ ਤੌਰ ਤੇ ਭੇਜੋ ਜੇ ਤੁਹਾਨੂੰ ਕੋਈ ਇਤਰਾਜ਼ ਹੈ ਇਹਦੇ ਤੇ। ਹਾਂਜੀ। ਅਸੀਂ ਉਹ 11 ਮੈਂਬਰੀ ਕਮੇਟੀ ਦੇ ਜਦੋਂ ਉਹਨਾਂ ਨੂੰ ਸੱਦ ਕੇ ਫਿਰ ਤੁਹਾਡੀ ਗੱਲਬਾਤ ਕਰਵਾ ਦਿਆਂਗੇ। ਪਰ ਕਿਸੇ ਨੇ ਵੀ ਸਾਨੂੰ ਉਹ ਆਪਣੇ ਸਮੇਂ ਦੇ ਵਿੱਚ ਕਿਸੇ ਨੇ ਲਿਖਤੀ ਤੌਰ ਤੇ ਕੋਈ ਸ਼ਿਕਾਇਤ ਨਹੀਂ ਭੇਜੀ। ਜੀ। ਪੰਥ ਵਿਰੋਧੀ ਸ਼ਕਤੀਆਂ ਖਾਸ ਕਰਕੇ RS ਵੀ ਕਾਫੀ ਚਾਹੁੰਦੀ ਸੀ ਕਿ ਸਿੱਖਾਂ ਦੀ ਇਹ ਵੱਖਰੀ ਹੋਣ ਦਾ ਹਸਤੀ ਨਾਨਕਸ਼ਾਹੀ ਕੈਲੰਡਰ ਨਾ ਦਿੱਤਾ ਜਾਏ, ਕਿਉਂਕਿ ਜਿਹੜੀ ਸਾਡੀ ਇੱਕ ਵਿਲੱਖਣ ਕੌਮ ਦਾ ਪ੍ਰਤੀਕ ਸੀਗਾ ਨਾਨਕਸ਼ਾਹੀ ਕੈਲੰਡਰ। ਜੀ ਬਿਲਕੁਲ। ਜਿਹਦੇ ਬੜੀ ਮਿਹਨਤ ਦੇ ਨਾਲ ਉਹਨਾਂ ਨੇ ਜਿਹੜੀਆਂ 11 ਮੈਂਬਰੀ ਕਮੇਟੀ ਸੀ ਉਹਨਾਂ ਨੇ ਸਾਰੇ ਪੱਖ ਹੋ ਕੇ ਇੱਕ ਕੈਲੰਡਰ ਤਿਆਰ ਕੀਤਾ ਸੀਗਾ। ਹਾਂਜੀ। ਜੀ। ਤੇ ਜਥੇਦਾਰ ਸਾਹਿਬ ਇਹ ਵੀ ਦੱਸੋ, ਸਰਦਾਰ ਪਾਲ ਸਿੰਘ ਪੁਰੇਵਾਲ ਨੇ ਕਾਫੀ ਮਿਹਨਤ ਕੀਤੀ ਤੇ 11 ਮੈਂਬਰੀ ਕਮੇਟੀ ਦੀਆਂ ਕਦੀ ਮੀਟਾਂ ਅਕਾਲ ਤਖਤ ਤੇ ਹੁੰਦੀਆਂ ਰਹੀਆਂ ਤੇ ਕਾਫੀ ਇਹ ਯਤਨ ਕਰਕੇ ਇਸ ਨੂੰ ਕੈਲੰਡਰ ਨੂੰ ਤਿਆਰ ਕੀਤਾ ਵੀ ਔਰ ਸਿੱਖ ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਤੇ ਬਹੁਤ ਵਿਦਵਾਨਾਂ ਨੇ ਵੀ ਇਹਨੂੰ ਪ੍ਰਵਾਨ ਕੀਤਾ। ਪਰ ਹੁਣ ਤੁਹਾਨੂੰ ਪਤਾ ਲੱਗਾ ਕਿ ਜਿਹੜਾ ਨਾਨਕਸ਼ਾਹੀ ਕੈਲੰਡਰ ਨੂੰ ਮੂਲੋਂ ਹੀ ਰੱਦ ਕਰਨ ਦੀਆਂ ਕੁਝ ਵਿਉਂਤਾਂ ਬਣ ਰਹੀਆਂ ਨੇ, ਜੋ ਬਹੁਤ ਮੰਦਭਾਗ ਦੀ ਗੱਲ ਹੈ। ਹਾਂਜੀ। ਕੌਮ ਇਹਨਾਂ ਲੋਕਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ ਜਿਹੜੇ ਲੋਕ ਇਸ ਤਰ੍ਹਾਂ ਦੇ ਪੰਥ ਵਿਰੋਧੀ ਸ਼ਕਤੀਆਂ ਦੇ ਹੱਥ ਵਿੱਚ ਖੇਡ ਰਹੇ ਹਨ। ਹਾਂਜੀ। ਮੈਂ ਸਾਰੇ ਜਿਹੜੇ ਬਾਹਰਲੇ ਵਿਦੇਸ਼ੀ ਸਿੱਖ ਨੇ, ਵਿਦਵਾਨ ਸਿਆਣੇ ਨੇ, ਉਹਨਾਂ ਨੂੰ ਸਾਰਿਆਂ ਨੂੰ ਇਹ ਪਿਆਰ ਸਹਿਤ ਬੇਨਤੀ ਕਰਾਂਗਾ ਕਿ ਇਹ ਯਤਨ ਕਰਨਾ ਚਾਹੀਦਾ ਕਿ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਮੁੜ ਪ੍ਰਵਾਨ ਕਰਨਾ ਪਵੇਗਾ। ਤੇ ਮੈਂ ਉਹਨਾਂ ਨੂੰ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਜਥੇਬੰਦੀਆਂ ਦਾ ਧੰਨਵਾਦੀ ਹਾਂ ਪਰ ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਕਾਫੀ ਯਤਨ ਕੀਤਾ। ਪਰ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਸਥਿਤ ਸਾਰੀਆਂ ਸੰਗਤਾਂ ਨੇ ਸਰਦਾਰ ਸ਼ਾਮ ਸਿੰਘ ਜੀ ਅਗਵਾਈ ਵਿੱਚ ਇਹ ਗੱਲ ਮੁੜ ਪ੍ਰਵਾਨ ਕੀਤੀ ਕਿ ਅਸੀਂ ਨਾਨਕਸ਼ਾਹੀ ਕੈਲੰਡਰ ਨੂੰ ਹੀ ਪ੍ਰਵਾਨ ਕਰਦੇ ਹਾਂ। ਤੇ ਬਹੁਤ ਸਾਰੀਆਂ ਹੋਰ ਵੀ ਜਿਹੜੀਆਂ ਜਥੇਬੰਦੀਆਂ ਨੇ
ਤੇ ਇਹ ਨਾਨਕਸ਼ਾਹੀ 203 ਵਿੱਚ ਪੰਥ ਪ੍ਰਵਾਨ ਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਸਮਾਗਮ ਕੀਤੇ ਜਾਣਗੇ। ਇਹਨਾਂ ਨੇ ਬੜੀ ਭਰਵੀਂ ਗੱਲ ਉਹਨਾਂ ਨੇ ਕੀਤੀ ਤੇ ਆਪ ਵੀ ਮੈਂ ਸਿੱਖ ਸੰਗਤਾਂ ਨੂੰ ਇਹ ਬੇਨਤੀ ਕਰਾਂਗਾ ਕਿ ਨਾਨਕਸ਼ਾਹੀ ਕੈਲੰਡਰ ਇਹ ਸਮੁੱਚੀ ਕੌਮ ਨੇ ਪ੍ਰਵਾਨ ਕੀਤਾ ਔਰ ਇਹ ਸਾਡੀ ਇੱਕ ਵਿਲੱਖਣ ਕੌਮ ਦਾ ਪ੍ਰਤੀਕ ਹੈ ਨਾਨਕਸ਼ਾਹੀ ਕੈਲੰਡਰ ਜੀ। ਬਿਲਕੁਲ ਇਹਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀਆਂ ਤਰੁੱਟੀਆਂ ਨੇ ਉਹਨਾਂ ਨੂੰ ਸਦਭਾਵਨਾ ਦੇ ਨਾਲ ਬੈਠ ਕੇ ਦੂਰ ਕਰਨ ਲਈ ਯਤਨ ਕਰਨਾ ਚਾਹੀਦਾ, ਨਾ ਕਿ ਨਾਨਕਸ਼ਾਹੀ ਕੈਲੰਡਰ ਨੂੰ ਮੁੱਢੋਂ ਹੀ ਅਸੀਂ ਉਹਨੂੰ ਰੱਦ ਕਰ ਦਈਏ। ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਮੈਂ ਇਸ ਦਾ ਸਿੱਖ ਸੰਗਤਾਂ ਦਾ ਬਾਹਰਲੇ ਵਿਦੇਸ਼ੀ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਹੜੇ ਕਿ ਇਸ ਸਰਕਾਰ ਦੇ ਲਈ ਯਤਨਸ਼ੀਲ ਨੇ ਤੇ ਵੱਧ ਤੋਂ ਵੱਧ ਇਹ ਪ੍ਰਚਾਰ ਕਰਨਾ ਚਾਹੀਦਾ। ਔਰ ਕੋਈ ਮਾੜੀ ਗੱਲ ਨਹੀਂ ਹੈ ਵੀ ਜੇ ਕੋਈ ਇਹਦੇ ਵਿੱਚ ਕੋਈ ਮਾੜੀ ਗੱਲ ਹੋਵੇ ਫਿਰ ਤਾਂ ਹੋਵੇ ਵੀ ਕੌਮ ਦਾ ਘਟਾ ਹੋ ਰਿਹਾ ਕੋਈ ਗੱਲ ਦਾ, ਉਹਦੇ ਲਈ ਤਾਂ ਕੋਈ ਗੱਲ ਹੋਵੇ ਵੀ ਦੱਸਣੇ ਵੀ ਇਹਦੇ ਨਾਲ ਘਟਾ ਕਿਹੜੀ ਗੱਲ ਦਾ ਹੋ ਰਿਹਾ ਤੇ ਵਾਧਾ ਹੀ ਸਕਦਾ ਤੇ ਵਿਲੱਖਣ ਕੌਮ ਦਾ ਇਹ ਨਾਨਕਸ਼ਾਹੀ ਕੈਲੰਡਰ ਪ੍ਰਤੀਕ ਉਹਦੇ ਲਈ ਯਤਨ ਕਰਨਾ ਚਾਹੀਦਾ ਜੀ। ਤੇ ਜਥੇਦਾਰ ਸਾਹਿਬ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਤੁਸੀਂ ਸਿੰਧ ਪਾਕਿਸਤਾਨ ਦੀ ਗੱਲ ਕੀਤੀ ਕਿ ਤੁਸੀਂ ਉੱਥੇ ਸਿੱਖੀ ਪ੍ਰਚਾਰ ਲਈ ਗਏ ਸੀਗੇ, ਪਰ ਪੰਜਾਬ ਦੀ ਨੌਜਵਾਨੀ ਵੀ ਡਰੱਗਸ ਦਾ ਸ਼ਿਕਾਰ ਹੈ। ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਸਿੱਖੀ ਸਰੂਪ ਵੱਲ ਲਿਆਉਣ ਲਈ ਕੀ ਕਰ ਰਹੇ ਹੋ, ਕਿਸ ਤਰ੍ਹਾਂ ਦੇ ਉਪਰਾਲੇ ਕਰ ਰਹੇ ਹੋ, ਇਸ ਬਾਰੇ ਵੀ ਜਾਣਕਾਰੀ ਦਿਓ। ਅਸੀਂ ਬਹੁਤ ਸਾਰੇ ਜਿਨ੍ਹਾਂ ਦੇ ਅੰਦਰ ਹਮਦਰਦੀ ਹੈ ਕੌਮ ਲਈ ਉਹਨਾਂ ਨੂੰ ਮਿਲ ਕੇ ਅਸੀਂ ਗੱਲ ਕਰ ਰਹੇ ਹਾਂ ਵੀ ਜੇ ਸੱਚੇ ਦਿਲੋਂ ਤੁਸੀਂ ਚਾਹੋ ਤਾਂ ਇਹ ਕੌਮ ਬਚ ਸਕਦੀ ਹੈ। ਅਸੀਂ ਆ ਕੇ ਆਪਣਾ ਸਟੇਜਾਂ ਦੇ ਉੱਤੇ ਕਹਿ ਜਾਂਦੇ ਆ ਕਿ ਨਸ਼ਾ ਬੰਦ ਕਰੋ, ਨਸ਼ਾ ਬੰਦ ਕਰੋ, ਪਰ ਸੱਚੇ ਦਿਲੋਂ ਜੇ ਅਸੀਂ ਇਸ ਨਸ਼ੇ ਦੀ ਤਿਆਗ ਕਰਨ ਲਈ ਨੌਜਵਾਨਾਂ ਨੂੰ ਸੰਭਾਲਣ ਲਈ ਯਤਨ ਕਰੀਏ ਤਾਂ ਗੱਲ ਹੋ ਸਕਦੀ ਆ। ਪਰ ਇਹ ਉੱਪਰੋਂ ਅਸੀਂ ਗੱਲਾਂ ਕਰਕੇ ਤੁਰ ਜਾਂਦੇ ਆ। ਮੈਂ ਜਿਹੜੇ ਸੁਹਿਰਦ ਸਿੱਖ ਨੇ ਜਿਨ੍ਹਾਂ ਦੇ ਅੰਦਰ ਕੌਮ ਦਾ ਦਰਦ ਹੈ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਵੀ ਇਹ ਸੱਚੇ ਦਿਲੋਂ ਤੁਸੀਂ ਜੇ ਨੌਜਵਾਨ ਬਚਾਉਣ ਲਈ ਜਿਹੜੀ ਸੀਗੀ ਇੱਕ ਕਾਫੀ ਸਮੇਂ ਤੋਂ ਜਿਹੜੀ ਸਿੱਖ ਵਿਰੋਧੀ ਲੋਕ ਸਨ ਉਹਨਾਂ ਸਰਗਰਮ ਰਹੇ ਨੇ, ਉਹਨਾਂ ਨੂੰ 20 ਸਾਲ ਹੋ ਗਏ ਨੇ ਕਿ ਅਸੀਂ ਸਿੱਖ ਕੌਮ ਨੂੰ ਕਿਵੇਂ ਨਸ਼ਟ ਭ੍ਰਸ਼ਟ ਪੰਜਾਬ ਨੂੰ ਕਰਨਾ ਵਾ, ਉਹ ਕਾਮਯਾਬ ਹੋ ਗਏ ਨੇ ਜੀ। ਨਸ਼ਾ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਹੀ ਉਹ ਲਿਆ ਰਹੇ ਨੇ, ਵੇਚ ਰਹੇ ਨੇ। ਨੌਜਵਾਨ ਚੰਗੇ ਚੰਗੇ ਘਰਾਣਿਆਂ ਦੇ ਬੱਚਿਆਂ ਨੂੰ ਇਸ ਤਰ੍ਹਾਂ ਉਹ ਨਸ਼ਿਆਂ ਵੱਲ ਲਾ ਰਹੇ ਨੇ। ਪਰ ਜਿਹੜੀ ਸਾਡੀ ਕੌਮ ਹੈ ਉਹ ਸੱਚੇ ਦਿਲੋਂ ਸਮਰਪਿਤ ਹੋ ਕੇ ਨਹੀਂ ਇਸ ਗੱਲ ਲੱਗ ਰਹੀ। ਜੇ ਬਾਹਰਲੇ ਵੀ ਵਿਦੇਸ਼ੀ ਸਿੱਖਾਂ ਨੂੰ ਮੈਂ ਬੇਨਤੀ ਕਰਾਂਗੇ ਆਓ ਆਪਾਂ ਮਿਲ ਕੇ ਇਸ ਗੱਲ ਦੀ ਸਮੁੱਚੀ ਇੱਕ ਪ੍ਰਚੰਡ ਲਹਿਰ ਚਲਾਈਏ ਵੀ ਜੇ ਨੌਜਵਾਨ ਬੱਚਿਆਂ ਨੂੰ ਸੰਭਾਲ ਲਵਾਂਗੇ ਤੇ ਪੰਜਾਬ ਰਹਿ ਸਕੇਗਾ, ਨਹੀਂ ਤਾਂ ਪੰਜਾਬ ਨੌਜਵਾਨ ਦੀ ਜਿਹੜੀ ਨੌਜਵਾਨੀ ਹੈ ਉਹ ਬੜੀ ਇਹ ਜਿਸ ਢੰਗ ਦੇ ਨਾਲ ਜਿਹੜੇ ਵਿਰੋਧੀ ਨੇ ਦੋਖੀ ਨੇ ਉਹ ਇਸ ਗੱਲ ਦੇ ਵਿੱਚ ਕਾਮਯਾਬ ਹੋ ਗਏ ਨੇ ਤੇ ਅਸੀਂ ਬੱਚਿਆਂ ਨੂੰ ਬਚਾਈਏ। ਮੈਂ ਵੱਧ ਤੋਂ ਵੱਧ ਬਾਹਰਲਿਆਂ ਨੂੰ ਵੀ ਤੇ ਪੰਜਾਬ ਦੇ ਸਿੱਖਾਂ ਨੂੰ ਵੀ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਵੀ ਵਿਦੇਸ਼ੀ ਸਿੱਖਾਂ ਨੂੰ ਵੀ ਜੇ ਤੁਹਾਡੇ ਸੱਚੀ ਹਮਦਰਦੀ ਹੈ ਪੰਜਾਬ ਨੂੰ ਬਚਾਉਣ ਲਈ ਆਓ ਇੱਕ ਔਰ ਵਿਆਪਕ ਲਹਿਰ ਚਲਾਈਏ। ਪਿੰਡ ਪਿੰਡ ਜਾ ਕੇ ਨੌਜਵਾਨਾਂ ਨੂੰ ਜਿਨ੍ਹਾਂ ਦੇ ਅੰਦਰ ਹਮਦਰਦੀ ਹੈ ਉਹਨਾਂ ਨੂੰ ਨਾਲ ਅਸੀਂ ਜੋੜੀਏ ਗੁਰਸਿੱਖਾਂ ਨੂੰ ਤਾਂ ਅਸੀਂ ਕਾਮਯਾਬ ਹੋ ਸਕਦੇ ਜੀ। ਬਿਲਕੁਲ। ਤੇ ਜਥੇਦਾਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਬਾਹਰ ਦੀਆਂ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ ਤੇ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक तक। Keep watching News TV 84 The Nal will be right back after a short break.